USA ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਹੌਟਸਪੌਟ ਬਹੁਤ ਤੇਜ਼ੀ ਦੇ ਨਾਲ ਓਮੀਕਰਨ ਵੇਰੀਐਂਟ ਫੈਲ ਰਿਹਾ ਆ, ਕਹਿੰਦੇ ਵੀ ਇਹ ਇੰਡੀਆ ਦੇ ਵਿੱਚ ਓਰਿਜਨ ਹੋਇਆ ਸੀ। ਸੋ ਜਿਹੜੀ ਨਵੀਂ ਸਟੱਡੀ ਆਈ ਆ, ਓਮੀਕਰੋਨ ਸਬ ਲਾਈਨੇਜ BA.2.75 ਲਾਸ ਐਂਜਲਸ ਕਾਉਂਟੀ ਨੇ ਆਇਡੈਂਟੀਫਾਈ ਕੀਤਾ। ਉੱਥੇ ਦੇ ਹੈਲਥ ਆਫੀਸ਼ੀਅਲਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ, ਕਹਿੰਦੇ ਪਈ ਇੰਡੀਆ ਦੇ ਵਿੱਚੋਂ ਜੋ ਕਾਫੀ ਫੈਲਿਆ ਹੋਇਆ, ਉੱਥੇ ਦਾ ਇਹ ਵੇਰੀਐਂਟ ਮਈ ਮਹੀਨੇ ਜੂਨ ਮਹੀਨੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆਇਆ ਹੈਗਾ। ਸੋ ਸਭ ਤੋਂ ਪਹਿਲਾਂ ਬੇ ਏਰੀਏ ਦੇ ਵਿੱਚ ਮਿਡ ਜੂਨ ਦੇ ਵਿੱਚ ਉਹ ਸੇਮ ਓਮੀਕਰੋਨ ਦੇ ਵੇਰੀਐਂਟ 2.75 ਨੂੰ ਪਾਇਆ ਗਿਆ, ਜੋ ਕਿ ਇੰਡੀਆ 'ਚ ਬਹੁਤ ਤੇਜ਼ੀ ਨਾਲ ਫੈਲਿਆ ਹੋਇਆ ਸੀ। ਜੋ ਕਰੋਨਾ ਵਾਇਰਸ ਦੇ ਸਟ੍ਰੇਨਸ ਹੈਗੇ ਆ BA.2.75, ਇਸ ਨੂੰ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਮੋਨੀਟਰ ਕਰ ਰਹੀ ਹੈਗੀ ਆ। ਕਿਸੇ ਟਾਈਮ ਵੀ ਇਹ ਜ਼ਿਆਦਾ ਫੈਲ ਸਕਦਾ ਹੈਗਾ। ਡਾਕਟਰ ਡੇਵਿਡ ਸਮਿਥ, ਚੀਫ ਇਨਫੈਕਸ਼ੀਅਸ ਡਿਸੀਜ਼ ਤੇ ਗਲੋਬਲ ਪਬਲਿਕ ਹੈਲਥ ਦੇ UC ਸੈਨ ਡੀਗੋ ਦੇ ਵਿੱਚ ਹੈਗੇ, ਉਹਨਾਂ ਨੇ ਇਹ ਦੱਸਿਆ ਆ। ਸੈਨ ਡੀਗੋ ਕਾਉਂਟੀ ਵੀ ਬਹੁਤ ਜ਼ੋਰ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਵੀ ਕਰੋਨਾ ਵਾਇਰਸ ਦੇ ਕੇਸਿਸ ਨਾ ਫੈਲਣ। ਸੋ ਇੱਕ ਵਾਰੀ ਫੇਰ ਜਿੰਨੇ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਈ ਜਿੱਥੇ ਵੱਡੇ ਇਕੱਠ ਹੋ ਰਹੇ ਆ ਉੱਥੇ ਥੋੜਾ ਬਚ ਕੇ ਜਾਓ। ਅੱਜ ਕੱਲ੍ਹ ਮੇਲੇ, ਬਹੁਤ ਹੋਰ ਚੀਜ਼ਾਂ ਹੋ ਰਹੀਆਂ ਹੈਗੀਆਂ, ਗੁਰੂ ਘਰਾਂ 'ਚ ਵੀ ਬਹੁਤ ਇਕੱਠ ਹੁੰਦੇ ਹੈਗੇ ਆ। ਜਾਂ ਮਾਸਕ ਪਾਓ, ਥੋੜਾ ਬਚ ਕੇ ਜਾਓ। ਤੇ ਇੱਕ ਜੇ ਕਿਸੇ ਨੂੰ ਹੋਇਆ ਚਾਹੇ, ਕਿਉਂਕਿ ਇੱਕ ਤਾਂ ਗੁੱਡ ਚੀਜ਼ ਹੈ ਇਸ ਵਾਰੀ, ਜਿਹਨੂੰ ਕਰੋਨਾ ਵਾਇਰਸ ਹੁੰਦਾ ਆ ਉਹ ਮਾਈਲਡ ਹੁੰਦਾ, ਇੰਨਾ ਜ਼ਿਆਦਾ ਬੰਦਾ ਬਿਮਾਰ ਨਹੀਂ ਹੁੰਦਾ। ਥੋੜਾ ਬਹੁਤਾ ਬੁਖਾਰ ਹੋ ਗਿਆ, ਜ਼ੁਕਾਮ ਹੋ ਗਿਆ, ਇੱਦਾਂ ਦਾ। ਸੋ ਉਹ ਆਪ ਨਾ ਬਾਹਰ ਕਿਤੇ ਜਾਣ ਤੇ ਤਾਂ ਕਿ ਹੋਰ ਨਾ ਬਿਮਾਰ ਹੋਵੇ। ਸੋ ਜਿੰਨੇ ਵੀ ਲੋਕ ਵੱਡੇ, ਕਿਉਂਕਿ ਅੱਜ ਕੱਲ੍ਹ ਵਿਆਹਾਂ ਦੇ ਵੀ ਬਹੁਤ ਵੱਡੇ ਵੱਡੇ ਫੰਕਸ਼ਨ ਹੋ ਰਹੇ ਆ, ਸੋ ਥੋੜਾ ਬਚ ਕੇ ਹੀ ਚੱਲਣਾ ਚਾਹੀਦਾ ਹੈਗਾ। ਕਿਉਂਕਿ ਜਿਹਦਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੈਗਾ, ਉਹਨੂੰ ਜਲਦੀ ਕਰੋਨਾ ਫੜ ਲੈਂਦਾ ਹੈ। ਇੱਕ ਚੀਜ਼ ਨਵੀਂ ਵੀ ਜਿਹੜੀ ਉਹ ਦੇਖੀ ਜਾ ਰਹੀ ਆ, ਲੋਕ ਇਹ ਵੀ ਹੁਣ ਸ਼ਿਕਾਇਤ ਕਰ ਰਹੇ, ਕਿਉਂਕਿ ਹੁਣ ਐਟ ਹੋਮ ਟੈਸਟ ਕਿਟਸ ਅਵੇਲੇਬਲ ਹੈਗੀਆਂ ਜਿਹੜੀਆਂ ਐਂਟੀਜਨ ਟੈਸਟ ਕਰਦੇ ਆ। ਕਈ ਲੋਕ ਬੜੇ ਕਨਫਿਊਜ਼ਡ ਨੇ ਇਸ ਨੂੰ ਲੈ ਕੇ, ਵੀ ਕਹਿੰਦੇ ਵੀ ਉਹਨਾਂ ਨੂੰ ਸ਼ਰੇਆਮ ਲੱਗ ਰਿਹਾ ਵੀ ਕੋਵਿਡ ਦੇ ਸਿੰਪਟਮ ਆ, ਪਰ ਬਾਰ-ਬਾਰ ਉਹਨਾਂ ਦਾ ਜਿਹੜਾ ਟੈਸਟ ਜਿਹੜਾ ਆ ਘਰ ਵਿੱਚ ਆ ਉਹ ਨੈਗੇਟਿਵ ਆਈ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕਈਆਂ ਨੂੰ ਫੀਵਰ, ਫਟੀਕ, ਮਸਲ ਏਕ, ਸੁੰਘਣ ਦੀ ਸ਼ਕਤੀ, ਸਵਾਦ ਵਾਲੀ ਸ਼ਕਤੀ ਜਿਹੜੀ ਆ ਉਹ ਲਾਸ ਹੋ ਚੁੱਕੀ, ਪਰ ਫਿਰ ਵੀ ਉਹਨਾਂ ਦਾ ਘਰ ਦੇ ਵਿੱਚ ਟੈਸਟ ਨੈਗੇਟਿਵ ਆ ਰਿਹਾ। ਕਹਿੰਦੇ BA.5 ਤੇ BA.4 ਦੇ ਜਿਹੜੇ ਕਈ ਕੇਸਿਸ ਆ, ਉਹ ਇਹ ਐਂਟੀਜਨ ਟੈਸਟਿੰਗ ਦੇ ਵਿੱਚ ਕਈ ਵਾਰੀ ਨੈਗੇਟਿਵ ਆਉਂਦੇ ਆ, ਈਵਨ ਦੋ ਤੁਸੀਂ ਕੋਵਿਡ ਪੋਜ਼ਿਟਿਵ ਵੀ ਹੁੰਦੇ ਆ। ਸੋ ਇਹ ਹੁਣ ਦੇਖਣ ਵਾਲੀ ਨਵੀਂ ਇੱਕ ਗੱਲ ਆ, ਕਿਉਂਕਿ ਇਹ ਹੁਣ ਟੈਸਟ ਤਾਂ ਬਣੇ ਆ, ਪੁਰਾਣੇ ਜਿਹੜੇ ਵੇਰੀਐਂਟਸ ਆ ਉਸ ਦੇ ਹਿਸਾਬ ਦੇ ਨਾਲ ਮੇ ਬੀ ਜਿਹੜੇ ਨਵੇਂ ਵੇਰੀਐਂਟਸ ਆ ਇਹਨਾਂ ਨੂੰ ਚੰਗੀ ਤਰ੍ਹਾਂ ਉਹ ਟੈਸਟ ਕਰਨ ਦੇ ਵਿੱਚ ਕਾਮਯਾਬ ਨਹੀਂ ਆ। ਉੱਦਾਂ ਜਿਹੜੇ ਮੁਹੰਮਦ ਸਤੀ ਜਿਹੜੇ ਆ, ਉਹਨਾਂ ਨੇ ਇੱਕ ਦੱਸਿਆ ਆ ਵੀ ਹਾਲ ਦੀ ਘੜੀ ਤੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਆ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਜਿਹੜੇ ਘਰੇ ਪਏ ਐਂਟੀਜਨ ਟੈਸਟ ਆ ਉਹ ਨਵੇਂ ਵੇਰੀਐਂਟ ਨੂੰ ਡਿਟੈਕਟ ਨਹੀਂ ਕਰ ਸਕਦੇ, ਤੇ ਇਦਾਂ ਦਾ ਕਲੇਮ ਨਹੀਂ ਹੈਗਾ। ਇਹ ਪਬਲਿਕ ਹੈਲਥ ਡਿਵੀਜ਼ਨ ਦੇ ਵਿੱਚ ਕੰਮ ਕਰਦੇ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ। ਸੋ ਕਹਿੰਦੇ ਵੀ ਲੋਕਾਂ ਨੂੰ ਅਜੇ ਵੀ ਉੱਦਾਂ ਐਟ ਹੋਮ ਐਂਟੀਜਨ ਟੈਸਟ ਜਿਹੜੇ ਆ ਉਹ ਵਰਤਣੇ ਚਾਹੀਦੇ ਆ। ਹਾਂ, ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਵਾਕਿਆ ਹੀ ਕੋਵਿਡ ਦੇ ਲੱਛਣ ਆ, ਤਾਂ ਫਿਰ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਥੋੜਾ ਜਿਹਾ ਆਪਣੇ ਆਪ ਨੂੰ ਉਹੋ ਜਿਹੀਆਂ ਥਾਵਾਂ ਤੇ ਨਾ ਲੈ ਕੇ ਜਾਓ ਵੀ ਜਿੱਥੇ ਤੁਹਾਡੇ ਕਰਕੇ ਜਿਹੜਾ ਉਹ ਅੱਗੇ ਕਿਸੇ ਹੋਰ ਨੂੰ ਫੈਲ ਜਾਵੇ।